The eastern part of India are called the Seven Sisters. They are a landlocked region of India. They have no way to reach out to the ocean. So this opens up a huge possibility. This could be an extension of the Chinese economy. ਇਹ ਕਹਿਣ ਦੀ ਦੇਰ ਸੀ ਕਿ ਭਾਰਤ ਦੇ ਵਿੱਚ ਤਾਂ ਅੱਗ ਲੱਗ ਗਈ ਕਿ ਵੀ ਇਹ ਤਾਂ ਚਾਈਨਾ ਦੇ ਨਾਲ ਲੱਗ ਗਿਆ। ਇੰਡੀਆ ਨੇ ਕਿਹਾ ਕਿ ਜੀ ਇਹ ਅਸੀਂ ਜਿਹੜੀ ਇਹਨਾਂ ਨੂੰ ਟਰਾਂਸਸ਼ਿਪਮੈਂਟ ਫੈਸਿਲਿਟੀ ਦਿੱਤੀ ਸੀ 2020 'ਚ ਇਹ ਅਸੀਂ ਵਾਪਸ ਲੈ ਰਹੇ ਹਾਂ ਕਿਉਂਕਿ ਜਦੋਂ ਬੰਗਲਾਦੇਸ਼ ਦਾ ਮਾਲ ਆਉਂਦਾ ਹੈ ਤਾਂ ਇਹ ਸਿਗਨੀਫਿਕੈਂਟ ਕੰਜੈਸ਼ਨ ਹੁੰਦੀ ਹੈ ਇੰਡੀਅਨ 에ਅਰਪੋਰਟਸ ਔਰ ਪੋਰਟਸ ਦੇ ਉੱਤੇ। ਅਸੀਂ ਕੋਈ ਬੰਗਲਾਦੇਸ਼ ਨੂੰ ਕੋਈ ਪਨਿਸ਼ ਕਰਨ ਲਈ ਨਹੀਂ ਕਰ ਰਹੇ ਕਿਉਂਕਿ ਇਸਦਾ ਕੋਈ ਬੰਗਲਾਦੇਸ਼ ਦਾ ਜਿਹੜਾ ਟ੍ਰੇਡ ਨੇਪਾਲ ਤੇ ਭੂਟਾਨ ਨਾਲ ਹੈ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਵੀ ਜੇ ਤੁਸੀਂ 2020 'ਚ ਫੈਸਿਲਿਟੀ ਦਿੱਤੀ 5 ਸਾਲ ਤੋਂ ਚੱਲ ਰਿਹਾ ਸੀ ਅਚਾਨਕ ਤੁਸੀਂ ਉਹਨੂੰ ਕਰ ਰਹੇ ਹੋ ਤਾਂ ਤੁਸੀਂ ਪਨਿਸ਼ ਕਰ ਰਹੇ ਹੋ। Bangladesh will not face any problems due to cancellation of transshipment facilities by India. उन्होंने कहा भी ठीक है, we will attempt to overcome the crisis through our arrangement. ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਬੰਗਲਾਦੇਸ਼ ਨੂੰ ਝੁਕਾਉਣ ਲਈ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇੱਕ ਪਾਸੇ ਸ਼ੇਖੀਨਾਂ ਦੀ ਰੱਸੀ ਜਿਹੜੀ ਹੈ ਉਹ ਖੁੱਲੀ ਛੱਡੀ ਹੈ ਔਰ ਦੂਸਰੇ ਪਾਸੇ ਬੰਗਲਾਦੇਸ਼ ਨੂੰ ਭਾਰਤ ਵੱਲੋਂ ਦਿੱਤੀ ਜਾ ਰਹੀ ਟਰਾਂਸਸ਼ਿਪਮੈਂਟ ਜਿਹੜੀ ਹੈ ਸਹੂਲਤ ਨੂੰ ਵੀ ਵਾਪਸ ਲੈ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੰਗਲਾਦੇਸ਼ ਦੇ ਵਿੱਚ ਜਿਹੜੀ ਤਬਦੀਲੀ ਪਿਛਲੇ 5 ਅਗਸਤ 2024 ਨੂੰ ਹੋਈ, ਭਾਰਤ ਇਸ ਤੋਂ ਇਹੀ ਨਹੀਂ ਕਿ ਵੀ ਉਹਨਾਂ ਦੀ ਜਿਹੜੀ ਇੱਕ ਕਠਪੁਤਲੀ ਸ਼ੇਖ ਹਸੀਨਾ ਉਹ ਉੱਥੋਂ ਕੱਢ ਕੇ ਬਾਹਰ ਮਾਰੀ ਜਿਹਨੂੰ ਉਹਨਾਂ ਨੇ ਉੱਥੇ ਬਿਠਾਇਆ ਹੋਇਆ ਹੈ ਔਰ ਉਹ ਲਗਾਤਾਰ ਬੰਗਲਾਦੇਸ਼ ਦੀ ਹਕੂਮਤ ਨੂੰ ਧਮਕੀਆਂ ਵੀ ਦਿੰਦੀ ਹੈ, ਆਪਣੇ ਸੋਸ਼ਲ ਪਲੇਟਫਾਰਮ ਤੋਂ ਆਪਣੀ ਪਾਰਟੀ ਦੇ ਕਾਡਰ ਨੂੰ ਐਡਰੈਸ ਵੀ ਕਰਦੀ ਹੈ। ਹਾਲਾਂਕਿ ਰਿਪੀਟਡਲੀ ਜਿਹੜਾ ਹੈ ਉਹ ਬੰਗਲਾਦੇਸ਼ ਦੀ ਗਵਰਨਮੈਂਟ ਨੇ ਉਹਦੀ ਐਕਸਟ੍ਰੈਡੀਸ਼ਨ ਵੀ ਮੰਗੀ ਹੈ। ਬੰਗਲਾਦੇਸ਼ ਦੀਆਂ ਅਦਾਲਤਾਂ ਨੇ ਕਰਪਸ਼ਨ ਚਾਰਜਿਸ ਦੇ ਵਿੱਚ ਉਹਦੀ ਡਾਟਰ, ਉਹਦੀ ਭੈਣ ਜਿਹੜੀ ਯੂਕੇ 'ਚ ਬੈਠੀ ਹੈ ਉਹਨਾਂ ਦੇ ਵਾਰੰਟ ਵੀ ਕੱਢੇ ਹੋਏ ਨੇ। ਔਰ ਇਸ ਸਭ ਦੇ ਚਲਦਿਆਂ ਮੁਹੰਮਦ ਯੂਨਸ ਜਿਹੜੇ ਨੋਬਲ ਲਾਰੀਏਟ ਨੇ ਉਹਨਾਂ ਨੇ ਜਿਹੜੀ ਭਾਵੇਂ ਇੱਕ ਮੀਟਿੰਗ ਵੀ ਥਾਈਲੈਂਡ ਬੈਂਕਾਕ ਦੇ ਵਿੱਚ ਬਿਸਟੈਕ ਕਿਹੜੀ ਬਾਡੀ ਦਾ ਸੀ ਉਹਦੇ ਸਾਈਡ ਲਾਈਨ 'ਤੇ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿ ਵੀ ਇਹਨੂੰ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਔਰ ਇਹ ਵੀ ਲੱਗਾ ਵੀ ਚਲੋ ਜਿਹੜੇ ਨੇ ਉਹ ਮੁਹੰਮਦ ਯੂਨਸ ਔਰ ਮੋਦੀ ਦੀ ਮੀਟਿੰਗ ਤੋਂ ਬਾਅਦ ਕੋਈ ਥੋੜ੍ਹੀ ਬਹੁਤ ਬਰਫ਼ ਪਿਘਲੇਗੀ। ਲੇਕਿਨ ਐਂ ਲੱਗਦਾ ਹੈ ਵੀ ਇੱਕ ਪਾਸੇ ਸ਼ੇਖ ਹਸੀਨਾ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਉਹਦੀ ਰੱਸੀ ਖੁੱਲ੍ਹੀ ਛੱਡੀ ਹੋਈ ਹੈ। ਦੂਸਰੇ ਪਾਸੇ ਬੰਗਲਾਦੇਸ਼ ਨੂੰ ਇਕਨੋਮਿਕਲੀ ਚੋਕ ਕਰਨ ਦੇ ਲਈ ਜਿਹੜਾ ਫੈਸਲਾ ਪਿਛਲੇ ਦਿਨਾਂ 'ਚ ਉਹਨਾਂ ਦੀ ਮੋਦੀ ਹਕੂਮਤ ਨੇ ਕੀਤਾ ਕਿ ਜਿਹੜੀਆਂ ਟਰਾਂਸਸ਼ਿਪਮੈਂਟ ਫੈਸਿਲਿਟੀ ਬੰਗਲਾਦੇਸ਼ ਨੂੰ ਦਿੱਤੀ ਹੋਈ ਸੀ 2020 ਦੇ ਵਿੱਚ ਹੀ ਦਿੱਤੀ, ਜਿਹਦੇ 'ਚ ਕਿ ਉਹਨਾਂ ਦਾ ਸਮਾਨ ਭਾਰਤ ਦੀਆਂ ਪੋਰਟਸ ਰਾਹੀਂ ਵੀ ਜਿਹੜਾ ਹੈ ਉਹ ਡਿਲੀਵਰ ਹੋਣ ਦੀ ਲਾਈਨ ਸੀ, ਮੈਂ ਉਹਨੂੰ ਡਿਸਕਸ ਕਰਾਂਗਾ, ਉਹ ਭਾਰਤ ਨੇ ਅਚਾਨਕ ਬੰਦ ਕਰ ਦਿੱਤੀ। ਔਰ ਉਸ ਦਾ ਕਾਰਨ ਜਿਹੜੇ ਉਹਨਾਂ ਦੇ ਈਵਨ ਆਪਣੇ ਮੀਡੀਆ ਨੇ ਵੀ, ਭਾਰਤੀ ਮੀਡੀਆ ਨੇ ਇਹੀ ਕਿਹਾ ਕਿ ਵੀ ਪਿਛਲੇ ਦਿਨਾਂ 'ਚ ਜਦੋਂ ਮੁਹੰਮਦ ਯੂਨਸ ਚਾਈਨਾ ਗਏ ਔਰ ਚਾਈਨਾ 'ਚ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਅਸੀਂ ਗਾਰਡੀਅਨ ਆਫ ਦਾ ਓਸ਼ਨ ਔਰ ਐਗਜ਼ੈਕਟ ਉਹਨਾਂ ਦੇ ਲਫ਼ਜ਼ ਸੀ ਦਾ 7 states of India, the eastern part of India are called the Seven Sisters. They are a landlocked region of India. They have no way to reach out to the ocean. So this opens up a huge possibility. This could be an extension of the Chinese economy, Professor Yunus had said during a high level. ਉਹਨਾਂ ਨੇ ਕਿਹਾ ਕਿ ਜੇ ਜਿਹੜੀਆਂ ਭਾਰਤ ਦੇ ਉੱਤਰ ਪੂਰਬ ਦੀਆਂ 7 ਸਟੇਟਾਂ ਨੇ ਜਿਨ੍ਹਾਂ ਨੂੰ 7 ਭੈਣਾਂ ਕਿਹਾ ਜਾਂਦਾ, ਇਹ ਜਿਹੜੀਆਂ ਨੇ ਇਹ ਲੈਂਡ ਲੌਕਡ ਨੇ ਕਿ ਵੀ ਇਹ ਚਾਰ ਚੁਫੇਰੇ ਜਿਹੜਾ ਉਹ ਜ਼ਮੀਨ ਹੀ ਜਿਹੜੀ ਹੈ ਉਹ ਕੋਈ ਸਮੁੰਦਰ ਨਹੀਂ ਹੈ, ਪਾਣੀ ਨਹੀਂ ਹੈ ਸਮੁੰਦਰ ਤੱਕ ਪਹੁੰਚਣ ਦਾ। ਸੋ ਇਹ ਜਿਹੜਾ ਅਸੀਂ ਹੀ ਬੇ ਆਫ ਬੰਗਾਲ ਦੇ ਜਾਂ ਸਮੁੰਦਰ ਦੇ ਰਾਖੇ ਔਰ ਇਹ ਚਾਈਨੀਜ਼ ਲੀਡਰਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਲਈ ਓਪਰਚੁਨਿਟੀ ਹੈ ਵੀ ਇਹ ਚਾਈਨੀਜ਼ ਇਕੋਨਮੀ ਨੂੰ ਵੀ ਔਰ ਇਹਦਾ
ਸਾਨੂੰ ਵੀ ਫਾਇਦਾ ਹੋ ਸਕਦਾ ਹੈ। ਇਹ ਕਹਿਣ ਦੀ ਦੇਰ ਸੀ ਕਿ ਭਾਰਤ ਦੇ ਵਿੱਚ ਤਾਂ ਅੱਗ ਲੱਗ ਗਈ ਕਿ ਵੀ ਇਹ ਤਾਂ ਚਾਈਨਾ ਦੇ ਨਾਲ ਲੱਗ ਗਏ ਔਰ 7 ਸਟੇਟਸ ਗਈਆਂ, ਉਹ ਤਾਂ ਗਈਆਂ ਹੀ ਗਈਆਂ ਸੂਨਰ ਔਰ ਲੇਟਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਸ ਸਭ ਦੇ ਚੱਲਦਿਆਂ ਫਿਰ ਇੰਡੀਆ ਨੇ ਇਹ ਕਿਹਾ ਕਿ ਜੀ ਇਹ ਅਸੀਂ ਜਿਹੜੀ ਇਹਨਾਂ ਨੂੰ ਟਰਾਂਸਸ਼ਿਪਮੈਂਟ ਫੈਸਿਲਿਟੀ ਦਿੱਤੀ ਸੀ 2020 'ਚ, ਇਹ ਅਸੀਂ ਵਾਪਸ ਲੈ ਰਹੇ ਹਾਂ, ਕਿਉਂਕਿ ਜਦੋਂ ਬੰਗਲਾਦੇਸ਼ ਦਾ ਮਾਲ ਆਉਂਦਾ ਹੈ ਤਾਂ ਇਹ ਸਿਗਨੀਫੀਕੈਂਟ ਕੰਜੈਸ਼ਨ ਹੁੰਦੀ ਹੈ ਇੰਡੀਅਨ 에ਅਰਪੋਰਟਸ ਔਰ ਪੋਰਟਸ ਦੇ ਉੱਤੇ। ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ। ਔਰ ਅਸੀਂ ਕੋਈ ਬੰਗਲਾਦੇਸ਼ ਨੂੰ ਕੋਈ ਪਨਿਸ਼ ਕਰਨ ਲਈ ਨਹੀਂ ਕਰ ਰਹੇ, ਕਿਉਂਕਿ ਇਸ ਦਾ ਕੋਈ ਬੰਗਲਾਦੇਸ਼ ਦਾ ਜਿਹੜਾ ਟ੍ਰੇਡ ਨੇਪਾਲ ਤੇ ਭੂਟਾਨ ਨਾਲ ਹੈ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਵੀ ਜੇ ਤੁਸੀਂ 2020 'ਚ ਫੈਸਿਲਿਟੀ ਦਿੱਤੀ, 5 ਸਾਲ ਤੋਂ ਚੱਲ ਰਿਹਾ ਸੀ, ਅਚਾਨਕ ਤੁਸੀਂ ਉਹਨੂੰ ਕਰ ਰਹੇ ਹੋ ਤਾਂ ਤੁਸੀਂ ਪਨਿਸ਼ ਕਰ ਰਹੇ ਹੋ। ਔਰ ਇਹ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਅਸੀਂ ਕਾਫੀ ਦੇਰ ਤੋਂ ਇਹ 4-5 ਸਾਲ ਤੋਂ ਦਿੱਤੀ ਸੀ, ਪਰ ਇਹਦੇ ਨਾਲ ਕੰਜੈਸ਼ਨ ਹੋ ਰਹੀ ਹੈ ਔਰ ਲੌਜਿਸਟਿਕ ਡਿਲੇਜ਼ ਹੁੰਦੇ ਨੇ, ਹਾਇਰ ਕਾਸਟ ਹੈ, ਸਾਡੀਆਂ ਆਪਣੀਆਂ ਐਕਸਪੋਰਟਸ ਔਰ ਨੂੰ ਦਾ ਵੀ ਜਿਹੜੀਆਂ ਉਹ ਬੈਕਲੌਗ ਜਾ ਰਹੀਆਂ। ਫਿਰ ਅਸੀਂ ਇਸ ਲਈ ਉਹਨੂੰ 8 ਅਪ੍ਰੈਲ ਤੋਂ ਇਸ ਫੈਸਿਲਿਟੀ ਜਿਹੜੀ ਸੀ ਬੰਗਲਾਦੇਸ਼ ਨੂੰ ਦਿੱਤੀ ਸੀ ਉਸ ਨੂੰ ਅਸੀਂ ਖਤਮ ਕਰ ਰਹੇ। ਹੁਣ ਇਹ ਸਾਰੇ ਤੋਂ ਇਹ ਸਮਝਦੇ ਸੀ ਕਿ ਬੰਗਲਾਦੇਸ਼ ਜਿਹੜਾ ਕਾਊਡਾਊਨ ਹੋਏਗਾ, ਪਰ ਨਾਲ ਦੀ ਨਾਲ ਬੰਗਲਾਦੇਸ਼ ਦਾ ਜਿਹੜਾ ਕਮਰਸ ਐਡਵਾਈਜ਼ਰ ਹੈ ਉਹਨਾਂ ਨੇ ਡਿਫਾਈਨਡ ਲਾਈਨ ਲਈ। ਉਹਨਾਂ ਨੇ ਕਿਹਾ ਬੰਗਲਾਦੇਸ਼ will not face any problems due to cancellation of transshipment facilities by India. उन्होंने कहा भी ठीक है, we will attempt to overcome the crisis through our arrangement कि ਅਸੀਂ ਇਹਦਾ ਪ੍ਰਬੰਧ ਕਰ ਲਾਂਗੇ ਕਿ ਵੀ ਅਸੀਂ ਕਿਵੇਂ ਕਰਨਾ। ਉਹਨਾਂ ਨੇ ਕਿਹਾ ਵੀ ਠੀਕ ਹੈ, ਇੰਡੀਆ ਦੇ ਨੂੰ ਹੱਕ ਹੈ ਵੀ ਉਹ ਜੋ ਚਾਹੇ ਉਹ ਕਰੇ, ਪਰ ਅਸੀਂ ਜਿਹੜਾ ਇਸ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੇ ਕਿਹਾ ਵੀ ਇਹ ਅਸੀਂ ਜਿਹੜਾ ਇਸ ਦਾ ਕੋਈ ਨਾ ਕੋਈ ਰਾਹ ਲੱਭ ਲਾਂਗੇ ਔਰ ਇਸ ਦਾ ਸੋਲੂਸ਼ਨ ਲੱਭਾਂਗੇ। ਨਾਲ ਦੀ ਨਾਲ ਅਸੀਂ ਖਬਰਾਂ 2-3 ਇਸ ਹਵਾਲੇ ਨਾਲ ਹੀ ਦੇਖਦੇ ਹਾਂ। ਬੰਗਲਾਦੇਸ਼ ਕੋਰਟ ਇਸ਼ੂਜ਼ ਨਿਊ ਅਰੈਸਟ ਵਾਰੰਟ ਅਗੇਂਸਟ ਸ਼ੇਖ ਹਸੀਨਾ ਹਰ ਡਾਟਰ ਇਨ ਗ੍ਰੈਫਟ ਕੇਸ, ਕਿ ਪਹਿਲੇ ਤਾਂ ਜਿਹੜੀ ਉਹਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ ਉਹ ਤਾਂ ਜ਼ਾਹਰ ਹੈ ਜੈਨੋਸਾਈਡ ਦੇ ਮੁੱਦੇ ਦੇ ਉੱਤੇ ਜਿਵੇਂ ਉਹਨੇ ਕੀਤਾ, ਪਰ ਇਹ ਨਾਲ ਦੀ ਨਾਲ ਜਿਹੜੇ ਨੇ ਉਹਨਾਂ ਦੇ ਕ੍ਰਾਈਮਸ ਟ੍ਰਿਬਿਊਨਲ ਨੇ ਜਿਹੜੇ ਅਰੈਸਟ ਵਾਰੰਟ ਕੱਢੇ ਨੇ ਹਸੀਨਾ ਔਰ ਉਹਦੀ ਡਾਟਰ ਦੋਨਾਂ ਦੇ ਖਿਲਾਫ ਕਰਪਸ਼ਨ ਚਾਰजेस ਦੇ ਵਿੱਚ। ਔਰ ਇਧਰ ਸ਼ੇਖ ਹਸੀਨਾ ਧਮਕੀ ਦੇਣ ਤੇ ਲੱਗੀ ਹੋਈ ਹੈ, ਇਫ ਯੂ ਪਲੇ ਵਿਦ ਫਾਇਰ ਯੂ, ਇਹ ਉਹਦੀ ਹੈਡਲਾਈਨ ਲਾਈ ਉਹਨਾਂ ਨੇ ਖਬਰ ਦੀ ਕਿ ਬਈ ਬੰਗਲਾਦੇਸ਼ ਦੀ ਉਹ ਸਾਬਕਾ ਪ੍ਰਾਈਮ ਮਿਨਿਸਟਰ ਨੇ ਕਿਹਾ ਇਫ ਯੂ ਪਲੇ ਵਿਦ ਫਾਇਰ ਇਟ ਵਿਲ ਬਰਨ ਯੂ ਟੂ। ਸੋ ਮਤਲਬ ਇੰਡੀਆ ਇੱਕ ਪਾਸੇ ਸ਼ੇਖ ਹਸੀਨਾ ਰਾਹੀਂ ਪ੍ਰੋਕਸੀ ਵਾਰ ਲੜ ਰਿਹਾ, ਜਿਹੜਾ ਬਿਲਕੁਲ ਪੋਲੀਟੀਕਲ ਵਿਦਨ ਜਿਹੜਾ ਉਹ ਪਾਕਿਸਤਾਨ ਦੀ ਬੰਗਲਾਦੇਸ਼ ਦੀ ਆਰਮੀ ਦੇ ਵੀ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ। ਲੇਕਿਨ ਦੂਸਰੇ ਪਾਸੇ ਜਿਹੜੀ ਬੰਗਲਾਦੇਸ਼ ਦੀ ਡਿਫਾਇੰਸ, ਹੁਣ ਜਿਵੇਂ ਕੱਲ ਲੱਖਾਂ ਲੋਕ ਢਾਕੇ 'ਚ ਇਕੱਠੇ ਹੋਏ ਫਲਸਤੀਨੀਆਂ ਦੇ ਹੱਕ ਦੇ ਵਿੱਚ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੇ ਪਾਸਪੋਰਟ ਬੰਗਲਾਦੇਸ਼ ਦੇ ਨੇ ਉਹਨਾਂ ਦੇ ਉੱਤੇ ਲਿਖਾਂਗੇ ਕਿ ਵੀ ਐਕਸੈਪਟ ਇਜ਼ਰਾਈਲ। ਪਹਿਲਾਂ ਵੀ ਹੁੰਦਾ ਸੀ ਇਹ, ਲੇਕਿਨ ਇਹ ਸ਼ੇਖ ਹਸੀਨਾ ਨੇ ਕਿਉਂਕਿ ਇੰਡੀਆ ਦੇ ਰਿਲੇਸ਼ਨ ਇਜ਼ਰਾਈਲ ਨਾਲ ਕਲੋਜ਼ ਹੋਏ ਤੇ ਸ਼ੇਖ ਹਸੀਨਾ ਨੇ ਜਿਹੜਾ ਇਜ਼ਰਾਈਲ ਦੀ ਪਾਬੰਦੀ ਹਟਾ ਦਿੱਤੀ ਸੀ ਕਿ ਠੀਕ ਹੈ ਬੰਗਲਾਦੇਸ਼ੀ ਇਜ਼ਰਾਈਲ ਵੀ ਜਾ ਸਕਦੇ ਨੇ। ਔਰ ਇਹਨਾਂ ਦੀ ਆਪਣੀ ਖਬਰ ਹੀ ਹੈ ਕਿ ਵੀ ਬੰਗਲਾਦੇਸ਼ ਰੀਇੰਟਰੋਡਿਊਸਿਸ ਇਹਦਾ accept Israel inscription on passports after thousands rally in Dhaka over Gaza situation, ਕਿ ਜੋ ਕੁਛ ਗਜ਼ਾ ਦੇ ਵਿੱਚ ਕਰ ਰਹੇ ਨੇ ਲੱਖਾਂ ਜਿਹੜੇ ਨੇ ਉਹ ਇਕੱਠੇ ਹੋਏ। ਔਰ ਇਹ ਜਿਹੜਾ ਈਵਨ ਜਿਹੜੀ ਬ੍ਰਿਟਿਸ਼ ਐਮਪੀ ਹੈ ਰਿਜ਼ਵਾਨਾ ਉਹਦੇ ਖਿਲਾਫ ਇਹਦੀ ਰਿਸ਼ਤੇਦਾਰ ਹੈ। ਬੰਗਲਾਦੇਸ਼ ਕੋਰਟ ਇਸ਼ੂਜ਼ ਅਰੈਸਟ ਵਾਰੰਟ ਅਗੇਂਸਟ ਹਸੀਨਾ ਹਰ ਸਿਸਟਰ ਰਿਹਾਨਾ ਬ੍ਰਿਟਿਸ਼ ਐਮਪੀ ਰਿਜ਼ਵਾਨਾ ਇਨ ਗ੍ਰਾਫਟ ਕੇਸਿਸ। ਸੋ ਮਤਲਬ ਇਹ ਹੈ ਵੀ ਇੰਡੀਆ ਜਿੰਨਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੰਗਲਾਦੇਸ਼, ਇਹ ਹੈ ਡਿਫਾਈਂਸ ਇਹ ਹੁੰਦੀ ਹੈ ਵੀ ਤੁਸੀਂ ਆਪਣਾ ਧਰਤੀ ਜਿਹੜੀ ਹੈ ਉਹ ਅੱਡੀ ਗੱਡੀ ਹੈ ਔਰ ਤੁਸੀਂ ਗੱਲ ਅੱਗੇ ਤੋਰ ਰਹੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।